ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਹੋਸਟ ਅਮਰਵੀਰ ਸਿੰਘ ਪ੍ਰੋਗਰਾਮ ਸੱਚੋ ਸੱਚ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਭੈਣ ਨੀਲਮ ਕੌਰ ਦੀ ਗੈਰ ਹਾਜ਼ਰੀ ਵਿੱਚ ਇਹ ਸ਼ੋਅ ਮੈਂ ਹੋਸਟ ਕਰ ਰਿਹਾ ਹਾਂ। ਮੇਰੇ ਸਾਹਮਣੇ ਬੈਠੇ ਹਨ ਡਾਕਟਰ ਅਮਰਜੀਤ ਸਿੰਘ। ਆਓ ਉਹਨਾਂ ਨਾਲ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰੀਏ। ਅੱਜ 18 ਫਰਵਰੀ 2014 7 ਫੱਗਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਰੂਟੀਨ ਵਿੱਚ ਅਸੀਂ ਤੁਹਾਡੀਆਂ ਈਮੇਲਸ ਤੇ ਮੈਸੇजेस ਦਾ ਜਵਾਬ ਦਿੰਦੇ ਹਾਂ, ਪਰ ਅੱਜ ਮੈਂ ਡਾਕਟਰ ਸਾਹਿਬ ਤੋਂ ਕੁਝ ਇਹੋ ਜਿਹੇ ਸਵਾਲ ਪੁੱਛਣਾ ਚਾਹਾਂਗਾ ਜੋ ਕਿ ਸੋਸ਼ਲ ਮੀਡੀਆ ਵਿੱਚ ਆਮ ਹਨ ਤੇ ਆਮ ਤੌਰ ਤੇ ਆਪਣੇ ਸੱਜਣਾ ਅਤੇ ਵਿਰੋਧੀਆਂ ਵੱਲੋਂ ਵੀ ਪੁੱਛੇ ਜਾਂਦੇ ਹਨ। ਡਾਕਟਰ ਸਾਹਿਬ, ਅਸੀਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਅਜੋਕੀਆਂ ਘਟਨਾਵਾਂ ਬਾਰੇ। ਜਿਵੇਂ ਕਿ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਤੇ ਉਹਨਾਂ ਨੇ ਤਕਰੀਬਨ 1.5 ਮਹੀਨਾ ਆਪਣੀ ਕਾਰਗੁਜ਼ਾਰੀ ਦਿੱਲੀ ਸਰਕਾਰ ਵਜੋਂ ਨਿਭਾਈ ਹੈ, ਤੇ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਮਰਵੀਰ ਸਿੰਘ ਜੀ, ਮੈਂ ਤੁਹਾਡਾ ਇਸ ਪ੍ਰੋਗਰਾਮ 'ਚ ਵੈਲਕਮ ਕਰਦਾ। ਥੈਂਕ ਯੂ ਡਾਕਟਰ ਸਾਹਿਬ। ਤੁਸੀਂ ਇੱਕ ਯੰਗ ਗੁਰਸਿੱਖ ਹੋ ਔਰ ਅਸੀਂ ਆਸ ਕਰਦੇ ਹਾਂ ਕਿ ਵੀ ਜਿਸ ਪੈਸ਼ਨ ਦੇ ਨਾਲ ਤੁਸੀਂ TV 84 ਨੂੰ ਜੁਆਇਨ ਕੀਤਾ ਹੈ, ਹਾਂਜੀ, ਔਰ ਹੈਡਲਾਈਨ ਨਿਊਜ਼ ਤੁਹਾਡਾ ਇੱਕ ਵਿਸ਼ੇਸ਼ ਫੀਚਰ ਹੈ ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਹਾਂਜੀ ਹਾਂਜੀ। ਔਰ ਕਿਉਂਕਿ ਬੀਬੀ ਨੀਲਮ ਕੌਰ ਵਕੇਸ਼ਨ 'ਤੇ ਨੇ ਤਾਂ ਉਹਨਾਂ ਦੀ ਗੈਰ ਹਾਜ਼ਰੀ 'ਚ ਤੁਸੀਂ ਸੱਚੋ ਸੱਚ ਦੇ ਹੋਸਟ ਵੀ ਬਣੇ ਹੋ, ਅਤੇ ਮੇਰਾ ਖਿਆਲ ਹੈ ਵੀ ਬਿਨਾਂ ਖੌਫ ਬਿਨਾਂ ਡਰ ਤੋਂ ਪੂਰੇ ਆਪਣੇ ਤੁਸੀਂ ਯੰਗ ਜਨਰੇਸ਼ਨ ਦੀ ਨੁਮਾਇੰਦਗੀ ਕਰਦੇ ਹੋ। ਔਰ ਅਸੀਂ ਚਾਹਾਂਗੇ, ਇਸ ਲਈ ਅੱਜ ਦੀ ਅਸੀਂ ਸ਼ੁਰੂਆਤ ਵੀ ਇਸ ਫਾਰਮੈਟ ਨਾਲ ਹੀ ਕਰ ਰਹੇ ਕਿ ਬਹੁਤ ਵਾਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਤਾਂ ਸਿੱਧੇ ਤੌਰ 'ਤੇ ਸਾਨੂੰ ਈਮੇਲਸ ਰਾਹੀਂ ਮਿਲਦੀਆਂ, ਸਾਡੇ ਦਰਸ਼ਕ ਸਰੋਤੇ ਸਾਨੂੰ ਲਿਖਦੇ ਨੇ, ਪਰ ਕੁਝ ਐਸੇ ਇਸ਼ੂ ਵੀ ਨੇ ਜਿਹੜੇ ਪਿੱਠ ਪਿੱਛੇ ਜਿਨ੍ਹਾਂ ਦੀ ਗੱਲ ਹੁੰਦੀ ਹੈ, ਜਾਂ ਜਿਵੇਂ ਤੁਸੀਂ ਕਿਹਾ ਸੋਸ਼ਲ ਮੀਡੀਆ 'ਚ ਗੱਲ ਹੁੰਦੀ ਹੈ, ਹਾਂਜੀ, ਜਾਂ ਕਈ ਵਾਰ ਜਿਹੜੀਆਂ ਡਿਬੇਟਸ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਕਾਮਰੇਡੀ ਤਬਕਾ ਹੈ, ਜਾਂ ਕੁਝ ਆਪਣੇ ਵੀ ਜਿਹੜੇ ਨੇ ਕਨਫਿਊਜ਼ਡ ਕਿਸਮ ਦੇ ਭੰਬਲ ਭੂਸੇ 'ਚ ਪਏ ਸਿੱਖ ਨੇ, ਜਿਨ੍ਹਾਂ 'ਚੋਂ ਇੱਕ ਅੱਜ ਕੱਲ੍ਹ ਨੈਟਵਰਕਿੰਗ 'ਤੇ ਆਪਣੀਆਂ ਵੀਡੀਓਜ਼ ਪਾਉਂਦੇ, ਅਤੇ ਉਹਨੇ ਪਿੱਛੇ ਜੇ ਇਸ ਕਿਸਮ ਦਾ ਹੀ ਜਿਹੜਾ ਹੈ ਕਨਫਿਊਜ਼ਨ ਪੈਦਾ ਕੀਤਾ, ਜਿਹਨੂੰ ਅਸੀਂ ਰਿਸਪੌਂਡ ਵੀ ਕੀਤਾ ਇਸ ਪ੍ਰੋਗਰਾਮ 'ਚ। ਸੋ ਤੁਸੀਂ ਬਿਲਕੁਲ ਨਿਚੱਕ ਹੋ ਕੇ, ਮੈਂ ਸਮਝਦਾ ਹਾਂ ਵੀ ਵਿਰੋਧੀ ਕੀ ਕਹਿੰਦੇ ਨੇ ਜ਼ਿਆਦਾ ਅਹਿਮ ਹੁੰਦਾ, ਆਪਣੇ ਤਾਂ ਆਪਣੇ ਨਾਲ ਹੀ ਹੁੰਦੇ ਨੇ, ਜਿਹੜੇ ਸਹਿਮਤ ਨੇ ਸਾਡੇ ਨਾਲ ਖਾਲਿਸਤਾਨ ਦੇ ਕੌਜ਼ ਨਾਲ ਉਹ ਤਾਂ ਸਾਡੇ ਨੇ, ਪਰ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਵੀ ਤਸੱਲੀ ਕਰਾਈਏ ਜਿਹੜੇ ਵਿਰੋਧ ਕਰਦੇ ਨੇ। ਉਹਨਾਂ 'ਚੋਂ ਇੱਕ ਕਲਾਸ ਹੈ ਜਿਹੜੀ ਖਾਮ-ਖਾ ਵਿਰੋਧ ਕਰਦੀ ਹੈ, ਉਹਨਾਂ ਦਾ ਤਾਂ ਨਹੀਂ ਇਲਾਜ ਹੁੰਦਾ, ਪਰ ਜਿਨ੍ਹਾਂ ਦੇ ਕੋਈ ਵੈਲਿਡ ਕੰਸਰਨ ਹੁੰਦੇ ਨੇ, ਤੁਸੀਂ ਦਲੀਲ ਨਾਲ, ਡਿਸਕਸ਼ਨ ਨਾਲ, ਵਿਚਾਰ ਵਟਾਂਦਰੇ ਨਾਲ ਉਹਨਾਂ ਦੀ ਟੇਕ ਕੇਅਰ ਕਰ ਸਕਦੇ ਹੋ। ਸੋ ਮੈਂ, ਕਿਉਂਕਿ ਤੁਹਾਡਾ ਪਹਿਲਾ ਸਵਾਲ ਜਿਹੜਾ ਹੈ ਉਹ ਪੋਲੀਟੀਕਲ ਸਿਚੁਏਸ਼ਨ ਬਾਰੇ ਹੈ, ਪਿਛਲੇ ਸ਼ੁੱਕਰਵਾਰ ਜਿਹੜਾ ਹੈ ਅਰਵਿੰਦ ਕੇਜਰੀਵਾਲ ਨੇ ਆਪਣੇ ਪਾਰਟੀ ਕਾਰਜਕਰਤਾਵਾਂ ਨੂੰ ਅਸਤੀਫਾ ਦਿਖਾ ਕੇ ਪਹਿਲਾਂ ਉਹਨਾਂ ਨੇ ਮੀਡੀਆ ਨੂੰ ਦਿਖਾਇਆ ਔਰ ਉਹਨਾਂ ਨੇ ਜਿਹੜਾ ਸਬਮਿਟ ਕਰਨ ਦੀ ਲਾਈਨ ਲਈ। ਸੋ ਤੁਸੀਂ ਇਹ ਪੁੱਛਿਆ ਕਿ ਵੀ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਇਸ ਲਗਭਗ 1.5 ਮਹੀਨੇ ਦੇ ਸਮੇਂ 'ਚ ਕਿਹੋ ਜਿਹੀ ਰਹੀ। ਸੋ ਦੇਖੋ, ਮੈਂ ਸਮਝਦਾ ਹਾਂ ਵੀ ਅਰਵਿੰਦ ਕੇਜਰੀਵਾਲ ਇੱਕ ਉਹ ਸਡਨ ਫਿਨੋਮੀਨਾ, ਜਿਹਨੂੰ ਸਡਨ ਕਹਿੰਦੇ ਨੇ, ਅਚਾਨਕ ਸਾਹਮਣੇ ਆਇਆ ਹੈ, ਜਿਹਨੇ ਇੱਕ ਵਾਰ ਤਾਂ ਜਿਹੜੀਆਂ ਹਿੰਦੂਤਵਾ ਦੀਆਂ ਮੇਨ ਦੋਵੇਂ ਹੀ ਟੀਮਾਂ ਨੇ, A ਤੇ B ਟੀਮ, BJP ਔਰ ਕਾਂਗਰਸ, ਇਹਨਾਂ ਨੂੰ ਵਕਤ ਪਾਇਆ। ਹਾਂਜੀ। ਸੋ ਉਸ ਲਿਹਾਜ਼ ਨਾਲ ਉਹਨੇ ਆਮ ਆਦਮੀ ਦੀ ਨੁਮਾਇੰਦਗੀ ਕੀਤੀ, ਉਹਨੇ ਪਾਰਟੀ ਦਾ ਨਾਂ ਵੀ ਆਮ ਆਦਮੀ ਰੱਖਿਆ, ਆਪਣਾ ਚੋਣ ਸਿੰਬਲ ਵੀ ਜਿਹੜਾ ਉਹ ਝਾੜੂ ਰੱਖਿਆ, ਔਰ ਉਹਨੇ ਜਿਸ ਅੰਦਾਜ਼ ਦੇ ਨਾਲ ਆਪਣਾ ਪਹਿਰਾਵਾ, ਰਹਿਣ ਸਹਿਣ ਔਰ ਜਿਹੜੇ ਮੁੱਦੇ ਉਹਨੇ ਚੁੱਕੇ, ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਮੁੱਦਿਆਂ ਦੇ ਪਿੱਛੇ ਅੰਨਾ ਹਜ਼ਾਰੇ ਦਾ ਵਰਤ, ਉਸ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਸਕੈਂਡਲ ਜਿਹੜਾ ਸੈਂਟਰ ਗੌਰਮੈਂਟ ਦਾ ਸੀ, ਉਹਨੇ ਉਹ ਮਾਹੌਲ ਕ੍ਰੀਏਟ ਕਰਨ 'ਚ ਮਦਦ ਕੀਤੀ, ਔਰ ਕੇਜਰੀਵਾਲ ਨੇ ਬੜੀ ਸਿਆਣਪ ਦੇ ਨਾਲ ਉਹਨੂੰ ਪੋਲੀਟੀਕਲੀ ਕੈਸ਼ ਕੀਤਾ, ਔਰ ਜਿਸ ਤਰੀਕੇ ਨਾਲ ਉਸ ਨੇ ਆਮ ਲੋਕਾਂ ਤੱਕ ਪਹੁੰਚ ਕੀਤੀ। ਹਾਲਾਂਕਿ ਜਦੋਂ ਅਸੀਂ ਦਿੱਲੀ ਨੂੰ ਐਜ਼ ਏ ਰੋਲ ਮਾਡਲ ਦੇਖਾਂਗੇ 2014 ਦੀ ਪਾਰਲੀਮੈਂਟ ਚੋਣਾਂ ਦੇ ਹਵਾਲੇ ਨਾਲ, ਤੇ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਏਗਾ ਕਿ ਬਾਕੀ ਸਾਰਾ ਹਿੰਦੁਸਤਾਨ ਦਿੱਲੀ ਨਹੀਂ ਹੈ। ਹਾਂਜੀ। ਕਿਉਂਕਿ ਦਿੱਲੀ ਦੇ ਵਿੱਚ ਮਿਡਲ ਕਲਾਸ, ਅਪਰ ਮਿਡਲ ਕਲਾਸ, ਲੋਅਰ ਮਿਡਲ ਕਲਾਸ, ਸੋਸ਼ਲ ਨੈਟਵਰਕਿੰਗ, ਉਹਦਾ ਦਾਇਰਾ ਕਾਰ ਜਿੰਨੇ ਕੁ ਮੀਲ 'ਚ ਹੈ ਉੱਥੋਂ ਤੱਕ ਪਹੁੰਚ, ਔਰ ਉਹਨਾਂ ਨੇ ਜਿਹੜਾ ਸਾਰੇ ਹੀ ਜਿਹੜੇ ਲੇਟੈਸਟ ਟੈਕਨੋਲੋਜੀ, ਸੋਸ਼ਲ ਨੈਟਵਰਕਿੰਗ, ਉਹਨੂੰ ਇਸਤੇਮਾਲ ਕੀਤਾ ਹੈ, ਜਿਹੜਾ ਕਿ ਬਾਕੀ ਭਾਰਤ ਦੇ ਵਿੱਚ ਉਸ ਕਿਸਮ ਦੀ ਨੈਟਵਰਕਿੰਗ ਨਹੀਂ ਹੈ। ਸੋ ਇਹ ਜਿਹੜਾ ਇੱਕ ਸਕਸੈਸਫੁਲ ਕੈਂਪੇਨ ਬੈਕਡ੍ਰੌਪ ਦੇ ਵਿੱਚ ਕਾਂਗਰਸ ਦਾ ਬਦਨਾਮ ਹੋਣਾ,
ਪਰ ਸਭ ਤੋਂ ਜ਼ਿਆਦਾ ਜਿਹੜੀ ਤਕਲੀਫ ਹੋਈ, ਕਾਂਗਰਸ ਦਾ ਤਾਂ ਫੇਟ ਮੋਰ ਔਰ ਲੈਸ ਇਹੀ ਹੋਣਾ ਸੀ ਜੋ ਹੋਇਆ, ਇਹ ਨਾ ਕਰਦਾ ਕੇਜਰੀਵਾਲ, ਬੀਜੇਪੀ ਨੇ ਕਰਨਾ ਸੀ। ਪਰ ਸਭ ਤੋਂ ਜ਼ਿਆਦਾ ਤਕਲੀਫ ਮੋਦੀ ਨੂੰ ਹੋਈ, ਕਿਉਂਕਿ ਬੀਜੇਪੀ ਦੇ ਇਸ ਮੋਦੀ ਦੇ ਰੱਥ ਨੂੰ ਦਿੱਲੀ ਦੇ ਵਿੱਚ ਰੋਕਿਆ। ਔਰ ਜਿਹੜਾ ਜਦੋਂ ਹੁਣ ਕੇਜਰੀਵਾਲ ਨੇ ਆਪਣੇ ਪਾਰਟੀ ਕਾਰਜਕਰਤਾਵਾਂ ਨੂੰ ਸੰਬੋਧਨ ਕੀਤਾ ਤੇ ਉਹਦੇ 'ਚ ਇੱਕ ਨਾਅਰਾ ਜਿਹੜਾ ਬੜਾ ਦਿਲਚਸਪ ਹੈ ਔਰ ਮੈਨੂੰ ਵੀ ਬੜਾ ਅਮਿਊਜ਼ਿੰਗ ਲੱਗਾ, ਉਹਦੇ 'ਚ ਇਹ ਸੀ ਕਿ ਅਭੀ ਤੋਂ ਸ਼ੀਲਾ ਹਾਰੀ ਹੈ, ਅਬ ਮੋਦੀ ਤੇਰੀ ਵਾਰੀ ਹੈ। ਸੋ ਜ਼ਾਹਰ ਹੈ ਕਿ ਜੇ ਬੀਜੇਪੀ ਨੂੰ ਲੱਗਦਾ ਹੈ ਕਿ ਵੀ ਉਹਨਾਂ ਦਾ ਉਹ ਰਾਹ ਦਾ ਰੋੜਾ ਬਣਿਆ, ਤੇ ਇਹਨਾਂ ਨੂੰ ਵੀ ਇਹ ਲੱਗਦਾ ਹੈ ਕਿ ਜੇ ਅਸੀਂ ਇਹਨੂੰ ਵੱਡੇ ਪਹਿਲਵਾਨ ਨੂੰ ਚੈਲੰਜ ਕਰੋ। ਸੋ ਮੈਂ ਸਮਝਦਾ ਵੀ ਇਸ ਲਿਹਾਜ਼ ਨਾਲ ਭਾਰਤ ਦੇ ਲਗਭਗ 66 ਸਾਲ ਦੇ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਇੱਕ ਤੀਸਰੀ ਧਿਰ ਦੀ ਆਮਦ, ਜਿਹਨੇ ਕਾਮਨ ਬੰਦੇ ਨੂੰ ਰਿਪਰੈਜ਼ੈਂਟ ਕੀਤਾ ਹੈ, ਇਹ ਇੱਕ ਵੈਲਕਮ ਫਿਨੋਮੀਨਾ ਵੀ ਹੈ ਔਰ ਇਸ ਦਾ ਸਵਾਗਤ ਕਰਨਾ ਬਣਦਾ ਜੀ। ਦੂਸਰਾ ਮੈਂ ਸਮਝਦਾ ਵੀ ਸਿਆਸੀ ਸ਼ਰੂਡਨੈਸ ਦੋ ਨੁਕਤੇ ਲੈ ਕੇ ਉਹ ਇਲੈਕਸ਼ਨਾਂ ਦੇ ਵਿੱਚ ਆਇਆ ਸੀ, ਜਨ ਲੋਕਪਾਲ ਬਿੱਲ ਔਰ ਕਰਪਸ਼ਨ। ਹੁਣ ਐਬਸੋਲੂਟ ਮੈਜੋਰਟੀ ਉਹਦੀ ਪਾਰਟੀ ਕੋਲ ਨਹੀਂ ਸੀ, 28 ਸੀਟਾਂ ਸੀ। ਸੋ ਜ਼ਾਹਰ ਹੈ ਕਿ ਕਾਂਗਰਸ ਤੇ ਬੀਜੇਪੀ ਦੋਨਾਂ ਦੀ ਦੌੜ ਲੱਗੀ ਸੀ ਕਿ ਉਹਨਾਂ ਨੂੰ ਹਮਾਇਤ ਉਹ ਦੇਣਾ ਚਾਹੁੰਦੇ ਸੀ ਤਾਂ ਕਿ ਉਹਨੂੰ ਆਪਣੀਆਂ ਉਂਗਲਾਂ ਤੇ ਨਚਾਉਣ। ਉਹਨੇ ਦੋਨਾਂ ਦੇ ਸਿਰ 'ਚ ਸਵਾਹ ਵੀ ਪਾਈ, ਉਹਨਾਂ ਦੀ ਨਖੇਦੀ ਵੀ ਕੀਤੀ। ਫਿਰ ਉਹਨੇ ਕਿਹਾ ਜੀ ਜ਼ਬਰਦਸਤੀ ਮੈਨੂੰ ਦੇ ਰਹੇ, ਅਸੀਂ ਤਾਂ ਮੰਗਦੇ ਨਹੀਂ। ਔਰ ਉਹਨੇ ਹਮਾਇਤ ਲੈ ਕੇ ਵੀ ਕਾਂਗਰਸ ਦੀ ਐਸਾ ਕੁਛ ਨਹੀਂ ਕੀਤਾ ਕਿ ਉਹਨੇ ਕਾਂਗਰਸ ਨੂੰ ਪਲੀਜ਼ ਕੀਤਾ। ਉਹਨੇ ਸ਼ੀਲਾ ਦੀਕਸ਼ਿਤ ਦੇ ਖਿਲਾਫ ਕੇਸ ਰਜਿਸਟਰ ਕੀਤਾ। ਉਹਨੇ ਹੁਣ ਆ ਜਿਹੜਾ 3 ਦਿਨ ਪਹਿਲਾਂ ਅੰਬਾਨੀ, ਜਿਹੜਾ ਦੋਨਾਂ ਦਾ ਹੀ ਡਾਰਲਿੰਗ ਹੈ, ਬੀਜੇਪੀ ਔਰ ਕਾਂਗਰਸ ਦਾ ਔਰ ਵੱਡਾ ਸਨਅਤੀ ਘਰਾਨਾ ਹੈ ਜਿਹੜਾ ਦੋਨਾਂ ਨੂੰ ਹੀ ਸਪੋਰਟ ਕਰਦਾ ਹੈ, ਉਹਦੇ ਖਿਲਾਫ ਕੇਸ ਰਜਿਸਟਰ ਕੀਤਾ। ਸ਼ੀਲਾ ਦੀਕਸ਼ਿਤ ਦੇ ਖਿਲਾਫ ਕਾਮਨਵੈਲਥ ਗੇਮਸ ਦੇ ਵੇਲੇ ਸਟਰੀਟ ਲਾਈਟਸ ਦਾ ਜਿਹੜਾ ਘੁਟਾਲਾ ਹੈ ਉਹ ਬਾਹਰ ਲੈ ਆਉਂਦਾ। ਫਿਰ ਜਿਵੇਂ ਉਹਦੇ ਮਿਨਿਸਟਰ ਨੇ, ਕਾਨੂੰਨ ਮੰਤਰੀ ਨੇ ਜਾ ਕੇ ਅੱਧੀ ਰਾਤ ਜਿਹੜਾ ਉਹ ਧਾਵਾ ਬੋਲਿਆ, ਪੁਲਿਸ ਓਬੇ ਨਹੀਂ ਸੀ ਕਰਦੀ। ਫਿਰ ਜਿਵੇਂ ਉਹਨੇ ਪੁਲਿਸ ਦੇ ਮਾਮਲੇ 'ਚ ਜਾ ਕੇ ਚੈਲੰਜ ਕੀਤਾ, ਹੋਮ ਮਿਨਿਸਟਰ ਨੂੰ ਕੀਤਾ, ਸ਼ਿੰਦੇ ਨੂੰ ਮਜਬੂਰ ਕੀਤਾ ਵੀ ਉਹਨਾਂ ਨੂੰ ਟਰਾਂਸਫਰ ਕਰੋ। ਸੋ ਉਹਨੇ ਦੋਵੇਂ ਤਿੰਨੇ ਚੀਜ਼ਾਂ, ਇੱਕ ਪਾਸੇ ਪੋਲੀਟੀਕਲ ਸਿਸਟਮ 'ਚ ਕਰਪਸ਼ਨ, ਦੂਸਰੇ ਪਾਸੇ ਕਿ ਈਵਨ ਦਿੱਲੀ ਦੀ ਜਿਹੜੀ ਸੋ ਕਾਲਡ ਅਸੈਂਬਲੀ ਹੈ ਜਿਹਦੀਆਂ ਚੋਣਾਂ ਵੀ ਹੁੰਦੀਆਂ ਨੇ, ਉਹਦੀ ਤਾਂ ਹੋਮ ਮਿਨਿਸਟਰ ਵੀ ਉਹਨਾਂ ਕੋਲ ਨਹੀਂ ਹੈ। ਉਹਨੇ ਕਿਹਾ ਜੀ ਮੈਂ ਇੱਕ ਸਪਾਈ ਨੂੰ ਸਸਪੈਂਡ ਨਹੀਂ ਕਰ ਸਕਦਾ, ਮੇਰੀ ਕੀ ਪਾਵਰ ਹੈ। ਦੂਜਾ, ਹੁਣ ਜਦੋਂ ਜਨ ਲੋਕਪਾਲ ਬਿੱਲ ਦਾ ਮਾਮਲਾ ਵੀ ਆਇਆ ਤੇ ਕਾਂਗਰਸ ਨੇ, ਉਹਨਾਂ ਦੇ ਮਿਨਿਸਟਰਾਂ ਨੇ ਕਿਹਾ ਜੀ ਪਹਿਲਾਂ ਸੈਂਟਰ ਗਵਰਨਮੈਂਟ ਦੀ ਪਰਮਿਸ਼ਨ ਚਾਹੀਦੀ ਹੈ। ਫਿਰ ਉਹਨੇ ਕਿਹਾ ਕਿ ਇਹ ਕਿਉਂ ਜਿਹੀ ਜਿਹੜੀ ਇਹ ਸਾਡੀ ਅਸੈਂਬਲੀ ਹੈ ਵੀ ਇੱਕ ਬਿੱਲ ਪੇਸ਼ ਕਰਨ ਲਈ ਵੀ ਸਾਨੂੰ ਉਹਨਾਂ ਦੀ ਜਿਹੜੀ ਹਮਾਇਤ ਚਾਹੀਦੀ ਹੈ। ਔਰ ਅਖੀਰ ਦੇ ਵਿੱਚ ਜਿਹੜਾ ਉਹਦਾ ਮਾਸਟਰ ਸਟ੍ਰੋਕ ਹੈ ਪੋਲੀਟੀਕਲੀ, ਮੈਂ ਸਮਝਦਾ ਜਿਹੜਾ 2014 ਦੀਆਂ ਪਾਰਲੀਮਾਨੀ ਚੋਣਾਂ ਦਾ ਉਹਨੇ ਆਪਣਾ ਏਜੰਡਾ ਸੈੱਟ ਕਰ ਦਿੱਤਾ ਹੈ, ਉਹਦਾ ਮਾਸਟਰ ਸਟ੍ਰੋਕ ਇਹ ਹੈ ਵੀ ਜਨ ਲੋਕਪਾਲ ਬਿੱਲ ਦੇ ਮੁੱਦੇ ਤੇ ਬੀਜੇਪੀ ਤੇ ਕਾਂਗਰਸ ਦੋਨੋਂ ਇਕੱਠੇ ਹੋ ਜਾਂਦੇ ਨੇ। ਔਰ ਉਹਨੇ ਉਹ ਕਿਹਾ ਆਪਣੀ ਪਹਿਲੇ 'ਚ, ਕਹਿੰਦੇ ਦੇਖ ਲਓ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਇਹ ਮੁਕੇਸ਼ ਅੰਬਾਨੀ ਤੋਂ ਲੈਂਦੇ ਨੇ ਪੈਸੇ, 3 ਦਿਨ ਪਹਿਲਾਂ ਅਸੀਂ ਕੇਸ ਰਜਿਸਟਰ ਕੀਤਾ ਹੈ, ਹੁਣ ਇਹਨਾਂ ਦੋਨਾਂ ਨੂੰ ਹੀ ਤਕਲੀਫ ਹੋਈ ਹੈ, ਇਕੱਠੇ ਹੋ ਗਏ ਨੇ, ਇਹ ਕਰਪਟ ਨੇ ਸਾਰੇ। ਸੋ ਉਹਨੇ 2014 ਦਾ ਪਾਰਲੀਮੈਂਟ ਚੋਣਾਂ ਦਾ ਆਪਣਾ ਏਜੰਡਾ ਸੈੱਟ ਕਰ ਲਿਆ। ਸੋ ਉਸ ਲਿਹਾਜ਼ ਨਾਲ ਮੈਂ ਸਮਝਦਾ ਵੀ 1.5 ਮਹੀਨੇ ਦੇ ਵਿੱਚ ਇਹ ਮਾਰਵਲਸ ਪਾਰਟ ਹੈ ਜਿਵੇਂ ਉਹਨੇ ਆਪਣੀ ਪੋਲੀਟੀਕਲ ਇਨਿੰਗਸ ਖੇਲੀ। ਸਿੱਖ ਨੁਕਤਾ ਨਿਗਾਹ ਤੋਂ ਦੋ ਚੀਜ਼ਾਂ ਜਿਹਨੂੰ ਸਿੱਖ ਹਮੇਸ਼ਾ ਕੋਟ ਵੀ ਕਰਨਗੇ, ਇੱਕ ਤਾਂ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਉਣ ਦੀ ਗੱਲ। ਇਹ ਨਹੀਂ ਵੀ ਉਹਨੇ ਸਿਰਫ ਬਿਆਨ ਹੀ ਦਿੱਤਾ, ਉਹਨੇ ਪਹਿਲਾਂ ਦਿੱਤਾ, ਫਿਰ ਉਹਨੇ ਪਾਸ ਕੀਤਾ ਕੈਬਨਿਟ ਨੇ, ਫਿਰ ਲੈਫਟੀਨੈਂਟ ਗਵਰਨਰ ਤੱਕ ਪਹੁੰਚ ਕੀਤੀ ਕਿਉਂਕਿ ਉੱਥੇ ਗਵਰਨਰ ਨੂੰ ਲੈਫਟੀਨੈਂਟ ਗਵਰਨਰ ਕਹਿੰਦੇ ਨੇ। ਉਹਦੀ ਪਰਮਿਸ਼ਨ ਲੈ ਕੇ ਔਰ ਉਹ ਐਲਾਨ ਕੀਤਾ ਵੀ ਅਸੀਂ ਬਣਾਵਾਂਗੇ। ਦੂਸਰਾ, ਪ੍ਰੋਫੈਸਰ ਭੁੱਲਰ ਦੇ ਮੁੱਦੇ ਤੇ ਪ੍ਰੈਜ਼ੀਡੈਂਟ ਨੂੰ ਵੀ ਮਿਲੇ ਔਰ ਜਾਣ ਤੋਂ ਪਹਿਲਾਂ 2 ਦਿਨ ਪਹਿਲਾਂ ਹੀ ਉਹਨਾਂ ਨੇ ਈਵਨ ਸੁਪਰੀਮ ਕੋਰਟ ਤੱਕ ਪਹੁੰਚ ਵੀ ਕੀਤੀ ਕਿ ਭੁੱਲਰ ਦੇ ਮਾਮਲੇ 'ਚ ਜਿਹੜਾ ਕਿਉਂਕਿ ਉਹ ਮਾਨਸਿਕ ਰੋਗੀ ਆ ਉਹਨੂੰ ਰਾਹਤ ਦਿੱਤੀ ਜਾਏ। ਸੋ ਮੈਂ ਸਮਝਦਾ ਵੀ ਇਹੀ ਕਾਰਨ ਹੈ ਕਿ ਸਿੱਖਾਂ ਦਾ ਇੱਕ ਤਬਕਾ, ਭਾਵੇਂ ਉਹ ਐਡਵੋਕੇਟ ਫੂਲਕਾ ਹੋਣ ਜਾਂ ਦੂਸਰੇ ਸੰਬੰਧਤ, ਉਹਨਾਂ ਨੂੰ ਉਹਨਾਂ ਨੇ ਅਟਰੈਕਟ ਵੀ ਕੀਤਾ। ਜ਼ਾਹਰ ਹੈ ਹਾਲਾਂਕਿ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਅਸੀਂ ਪਹਿਲੇ ਦਿਨ ਤੋਂ ਐਡਮਾਇਰ ਕਰਦੇ ਹਾਂ, ਵੀ ਹੁਣ ਵੀ ਅਸੀਂ ਐਡਮਾਇਰ ਕੀਤਾ ਉਹਨਾਂ ਦਾ, ਪਰ ਅਸੀਂ ਉਹਨਾਂ ਦੀ ਇਸ ਕਾਰਗੁਜ਼ਾਰੀ ਨੂੰ ਜਿਹੜਾ ਉਹ ਐਪਰੀਸ਼ੀਏਟ ਕਰਦੇ ਹਾਂ। ਵੀ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਜਿਹੜੀ ਸਿੱਖ ਆਜ਼ਾਦੀ ਪਸੰਦ ਸਾਡਾ ਸੈਕਸ਼ਨ ਹੈ, ਉਹਨਾਂ ਦੀ ਉਹ ਉਸ ਲਾਈਨ ਤੋਂ ਪਾਸੇ ਨੇ, ਕਿਉਂਕਿ ਅਲਟੀਮੇਟਲੀ ਭਾਰਤ ਮਾਤਾ ਕੀ ਜੈ, ਗਾਂਧੀ ਟੋਪੀ ਹੈ, ਟੁੱਟੇ ਨਾ। ਉਹ ਡੀਫਰੈਂਚਾਈਜ਼ ਵੀ ਪੰਚਾਇਤਾਂ ਨੂੰ ਪਾਵਰ ਇਸ ਲਈ ਦੇਣਾ ਚਾਹੁੰਦੇ ਨੇ ਤਾਂ ਕਿ ਵੱਖਵਾਦੀਆਂ ਤੋਂ ਏਜੰਡਾ ਖੋਹ ਲਿਆ ਜਾਏ। ਉਹਨਾਂ ਨੇ ਕਿਹਾ ਵੀ ਹੈ ਕਿ ਵੀ ਸੈਪਰੇਟਿਜ਼ਮ ਨੂੰ ਤੁਸੀਂ, ਸੈਪਰੇਟਿਸਟ ਨੂੰ ਤਾਂ ਹੀ ਜਿਹੜਾ ਖਤਮ ਕਰ ਸਕਦੇ ਹੋ। ਸੋ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਇਟ ਇਜ਼ ਅਮਿਊਜ਼ਿੰਗ ਕਿ ਕਾਂਗਰਸ ਔਰ ਬੀਜੇਪੀ ਉਹਨਾਂ ਦੇ ਖੈਮਿਆਂ 'ਚ ਭੰਬਲ ਭੂਸਾ ਹੈ, ਕਨਫਿਊਜ਼ਨ ਹੈ।
ਔਰ ਇਹ ਹੁਣ ਦੇਖਣਾ ਹੋਏਗਾ ਵੀ 2014 ਦੀਆਂ ਪਾਰਲੀਮੈਂਟ ਚੋਣਾਂ 'ਚ ਦਿੱਲੀ 'ਚ ਤਾਂ ਸ਼ਾਇਦ ਉਹਨਾਂ ਦੀ ਉਹ ਪਰਫਾਰਮੈਂਸ ਰਿਪੀਟ ਨਾ ਹੋਏ ਜਿਹੜੀ ਪਹਿਲਾਂ ਸੀ, ਲੇਕਿਨ ਓਵਰਆਲ ਉਹਨਾਂ ਨੇ ਡੈਂਟ ਜ਼ਰੂਰ ਪਾਉਣਾ ਹੈ ਵੋਟਾਂ ਦੇ ਲਿਹਾਜ਼ ਨਾਲ। ਜਿਵੇਂ ਫੂਲਕਾ ਲੁਧਿਆਣੇ ਤੋਂ ਖਲੋਣਗੇ, ਹੋਰ ਪਾਸੇ ਵੀ ਦੇਖਣ ਵਾਲੀ ਗੱਲ ਹੋਏਗੀ। ਤੇ ਅਸੀਂ ਇਹ ਸਮਝਦੇ ਹਾਂ ਵੀ ਕੇਜਰੀਵਾਲ ਜੇ ਚੀਫ ਮਿਨਿਸਟਰ ਰਹਿੰਦੇ ਆ ਉਹਦੇ ਕੋਲ ਟਾਈਮ ਸਪੇਅਰ ਨਹੀਂ ਸੀ ਹੋਣਾ। ਦਿੱਲੀ ਦੀ ਐਡਮਿਨਿਸਟ੍ਰੇਸ਼ਨ ਨੂੰ ਰਨ ਕਰਨਾ ਵੀ ਸੌਖਾ ਨਹੀਂ ਹੈ। ਸੋ ਰਿਜ਼ਾਈਨ ਕਰਨ ਤੋਂ ਬਾਅਦ ਉਹ ਫ੍ਰੀ ਹੋ ਕੇ ਘੱਟੋ ਘੱਟ ਇਹ ਲੋਕ ਸਭਾ ਚੋਣਾਂ ਦੇ ਉੱਤੇ ਫੋਕਸ ਕਰੇਗਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਉਹਨੇ ਸਮਾਰਟ ਇਨਿੰਗਸ ਖੇਲੀ ਹੈ ਪੋਲੀਟੀਕਲੀ। ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਦਾਂ ਹੀ ਜੁੜੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।